ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸੁਖਵਿੰਦਰ ਗੋਹਤਰਾ ਜੀ ਦਾ। ਇਹ ਲਿਖਦੇ ਹਨ, ਸਾਰੀ ਸਾਧ ਸੰਗਤ ਅਤੇ ਟੀਵੀ 84 ਚਲਾਉਣ ਵਾਲੇ ਵੀਰ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਅਮਨਜੀਤ ਸਿੰਘ ਦੇ ਸਾਰੇ ਸ਼ੋਅ ਧਿਆਨ ਨਾਲ ਦੇਖਦਾ ਹਾਂ ਤੇ ਸੁਣਦਾ ਹਾਂ, ਜਿਹੜਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਡਾਕਟਰ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਖਾਲਿਸਤਾਨ ਬਾਰੇ ਵੱਧ ਤੋਂ ਵੱਧ ਦੱਸਦੇ ਰਿਹਾ ਕਰੋ ਤੇ ਆਨਲਾਈਨ ਵੋਟ ਕਿਵੇਂ ਕਰਨੀ ਹੈ ਉਸ ਬਾਰੇ ਵੀ ਟਾਈਮ ਸਿਰ ਦੱਸਦੇ ਰਿਹਾ ਕਰੋ ਜੀ। ਡਾਕਟਰ ਸਾਹਿਬ ਵੀਰ ਸੁਖਵਿੰਦਰ ਸਿੰਘ ਗੋਹਤਰਾ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹ ਪ੍ਰੋਗਰਾਮ ਦੇਖਦੇ ਨੇ, ਧਿਆਨ ਨਾਲ ਦੇਖਦੇ ਨੇ, ਸਾਨੂੰ ਖੁਸ਼ੀ ਹੁੰਦੀ ਹੈ ਜੀ ਕਿ ਐਟਲੀਸਟ ਬਹੁਤ ਸਾਰੇ ਸਾਡੇ ਵੀਰ ਭੈਣਾਂ ਇੱਕ ਪੋਜ਼ਿਟਿਵ ਐਟੀਟਿਊਡ ਰੱਖਦੇ ਨੇ ਇਸ ਪ੍ਰੋਗਰਾਮ ਬਾਰੇ। ਆਨਲਾਈਨ VOTING ਤਾਂ ਅਜੇ ਕੋਈ ਇਸ ਕਿਸਮ ਦਾ ਮੇਰੇ ਕੋਲ ਪੀਰੀਅਡ ਜਾਂ ਡਾਟਾ ਨਹੀਂ ਹੈ, ਪਰ ਜਦੋਂ ਵੀ, ਕਿਉਂਕਿ ਸਾਰਿਆਂ ਨੂੰ 6 ਫॉर ਜਸਟਿਸ ਇਨੀਸ਼ੀਏਟਿਵ ਲੈ ਰਹੇ ਨੇ, ਸੋ ਜਦੋਂ ਵੀ ਮਾਕੂਲ ਟਾਈਮ ਤੇ ਕੋਈ ਐਸੀ ਕਾਲ ਦਿੱਤੀ ਜਾਏਗੀ ਉਹ ਹੀ ਇਸ ਬਾਰੇ ਦੱਸਣਗੇ। ਸੋ ਅਸੀਂ, ਜਿਵੇਂ ਉਹਨਾਂ ਨੇ ਕਿਹਾ ਵੀ ਖਾਲਿਸਤਾਨ ਬਾਰੇ ਦੱਸਦੇ ਰਹੋ, ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ, ਸਾਰਾ ਰੈਲੀ ਅਰਾਊਂਡ ਹੀ ਇਸ ਟੌਪਿਕ ਦੇ ਉੱਤੇ ਹੁੰਦਾ ਜੀ। ਔਰ ਅਸੀਂ ਐਪਰੀਸ਼ੀਏਟ ਕਰਾਂਗੇ ਜੇ ਸਾਡੇ ਦਰਸ਼ਕ, ਜਾਂ ਕਰਦੇ ਆ ਐਪਰੀਸ਼ੀਏਟ ਦਰਸ਼ਕ ਸਰੋਤੇ, ਆਪਣੇ ਵਿਊ ਪੁਆਇੰਟ ਵੀ ਦੇਣ, ਸੁਜੈਸਟਨਸ ਹੋਣ, ਕਮੈਂਟਸ ਹੋਣ, ਔਰ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਗੁਰਦੀਪ ਸਿੰਘ ਢਿੱਲੋਂ ਜੀ ਦੀ। ਇਹ ਲਿਖਦੇ ਹਨ, ਮੈਂ YouTube ਤੇ ਤੁਹਾਡਾ ਪ੍ਰੋਗਰਾਮ ਲਗਾਤਾਰ ਦੇਖਦਾ ਹਾਂ। ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਸਿੱਖੀ ਵਿੱਚ ਪੱਗਾਂ ਦੇ 4 ਰੰਗ ਮੰਨੇ ਗਏ ਹਨ, ਕੇਸਰੀ, ਨੀਲਾ, ਚਿੱਟਾ ਅਤੇ ਕਾਲਾ। ਮੈਂ ਕਾਫੀ ਲੰਬੇ ਸਮੇਂ ਤੋਂ ਦੇਖ ਰਿਹਾ ਹਾਂ ਕਿ ਤੁਹਾਡੀ ਪੱਗ ਦਾ ਰੰਗ ਹਮੇਸ਼ਾ ਕੇਸਰੀ ਹੀ ਹੁੰਦਾ ਹੈ, ਜਦਕਿ ਤੁਹਾਡੇ ਸ਼ੋਅ ਦੇ ਹੋਸਟ ਹਰ ਬਦਲਦੇ ਸ਼ੋਅ ਨਾਲ ਆਪਣੀ ਚੁੰਨੀ ਦਾ ਰੰਗ ਬਦਲਦੇ ਹਨ। ਇੱਕ ਬਦਲਾਵ ਲਈ ਤੁਸੀਂ ਇਹ 4 ਰੰਗ ਬਣ ਸਕਦੇ ਹੋ ਜੋ ਤੁਹਾਡੇ ਕੱਪੜਿਆਂ ਨਾਲ ਮੇਲ ਖਾਂਦੇ ਹੋਣ। ਇਹ ਸਿਰਫ ਇੱਕ ਸੁਝਾਅ ਹੈ। ਦੂਜੀ ਗੱਲ, ਮੈਂ ਤੁਹਾਡੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ। ਧੰਨਵਾਦ। ਵੀਰ ਗੁਰਦੀਪ ਸਿੰਘ ਢਿੱਲੋਂ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਹੁਣ ਉਹਨਾਂ ਨੇ ਤੁਹਾਡੇ ਸੂਟਾਂ, ਕਦੀ ਚੁੰਨੀਆਂ ਦੀ ਗੱਲ ਕੀਤੀ ਹੈ, ਸੂਟਾਂ ਦੇ ਤਾਂ ਨਹੀਂ ਕੀਤੀ ਜੀ। ਦੇਖੋ, ਮੈਂ ਸਮਝਦਾ ਹਾਂ ਵੀ ਕੁਝ ਚੀਜ਼ਾਂ ਸਿੰਬੋਲਿਜ਼ਮ ਹੁੰਦਾ ਹੈ, ਜਿਹਨੂੰ ਤੁਸੀਂ ਪ੍ਰਤੀਕਵਾਦ ਕਹਿੰਦੇ ਹੋ ਜਾਂ ਚਿੰਨ੍ਹਵਾਦ ਕਹਿੰਦੇ ਹੋ ਜੀ। ਗੱਲ ਜਿਵੇਂ ਜੇ ਅਸੀਂ ਸੈਕੰਡ ਵਰਲਡ ਵਾਰ ਦੇ ਹਵਾਲੇ ਨਾਲ ਕਰੀਏ, ਵਿੰਸਟਨ ਚਰਚਿਲ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸਨ। ਹੁਣ ਅੱਜ ਉੱਥੇ ਜਿਹੜੇ ਅਨਪੜ੍ਹ ਸਿਆਸਤਦਾਨ ਔਰ ਇਹ ਬਿਲਕੁਲ ਜਿਹਨਾਂ ਨੂੰ ਕੋਈ ਪਤਾ ਨਹੀਂ, ਜਦੋਂ ਕੋਈ ਚੀਜ਼ ਜਿੱਤਦੇ ਨੇ ਜਾਂ ਬੱਲੇ ਬੱਲੇ ਹੋ ਰਹੀ ਹੁੰਦੀ ਹੈ ਤਾਂ ਐ ਨਿਸ਼ਾਨ ਕਰ ਰਹੇ ਉਹਨਾਂ ਨੂੰ, ਕਿਸੇ ਨੂੰ ਨਹੀਂ ਪਤਾ ਕੀ ਹੈ, ਪਰ ਇਹ ਵੀ ਹੈ, ਵੀ ਫॉर ਵਿਕਟਰੀ ਹੈ। ਔਰ ਇਹ ਚਿੰਨ੍ਹ ਜਾਂ ਇਹ ਨਿਸ਼ਾਨ ਚਰਚਿਲ ਨੇ ਉਸ ਪੀਰੀਅਡ ਦੇ ਵਿੱਚ, ਜਦੋਂ ਕਿ ਇੰਗਲੈਂਡ ਦੇ ਲੋਕ ਬੜੀ ਬੁਰੀ ਤਰ੍ਹਾਂ ਬੰਬ ਪੈ ਰਹੇ ਸੀ ਲੰਡਨ ਦੇ ਉੱਤੇ, ਹਾਰ ਰਹੇ ਸੀ, ਜਰਮਨ ਅੱਗੇ ਨਿਕਲ ਰਹੇ ਸੀ ਸਾਰੇ ਪਾਸੇ, ਜਾਪਾਨੀ ਵੀ ਜਾ ਵੜੇ ਸੀ ਉੱਥੇ, ਬਰਮਾ 'ਚ ਜਾ ਵੜੇ, ਅੰਡੇਮਾਨ ਨਿਕੋਬਾਰ, ਕਲਕੱਤੇ ਤੇ ਵੀ ਬੰਬ ਪੈ ਰਹੇ ਸੀ, ਪਰ ਉਹਨੇ ਆਪਣੇ ਲੋਕਾਂ ਦਾ ਮਨੋਬਲ ਕਾਇਮ ਰੱਖਣ ਦੇ ਲਈ ਇਹ ਸਾਈਨ ਦਿੱਤਾ ਕਿ ਵਿਕਟਰੀ ਨੋ ਮੈਟਰ ਕੁਛ ਵੀ ਹੋਏ। ਜਿਵੇਂ ਮੈਂ ਅੱਗੇ ਵੀ ਕਿਹਾ ਕਿ ਉਰਦੂ ਦੇ ਕਵੀ ਨੇ ਅੰਗਰੇਜ਼ਾਂ ਦੀ ਪਾਲਿਸੀ ਬਾਰੇ ਕਿਹਾ ਸੀ ਵੀ ਕਦਮ ਜਰਮਨ का बढ़ता है, जीत अंग्रेज की होती है, कि ਵਿਕਟਰੀ ਅਲਟੀਮੇਟਲੀ ਅਸੀਂ ਵਿਕਟੋਰੀਅਸ ਹੋਵਾਂਗੇ। ਔਰ ਉਹਨਾਂ ਜ਼ਮਾਨਿਆਂ 'ਚ ਹਰ ਚੀਜ਼ ਦੀ ਸ਼ੇਪ ਦੇ ਵਿੱਚ ਵੀ 4 ਚੁਫੇਰੇ ਫੈਲਿਆ ਸੀ, ਤਾਂ ਕਿ ਸੌਂਦਿਆਂ, ਜਾਗਦਿਆਂ, ਤੁਰਦਿਆਂ, ਫਿਰਦਿਆਂ ਹਰ ਥਾਂ ਹਰ ਇੱਕ ਨੂੰ ਲੱਗੇ ਕਿ ਵਿਕਟਰੀ ਵਿਕਟਰੀ ਵਿਕਟਰੀ, ਅਸੀਂ ਜਿੱਤਣਾ। ਔਰ ਇਹੀ ਜਦੋਂ ਅਸੀਂ ਇਸ ਮਨੋਵਿਗਿਆਨ ਦੀ ਲੜਾਈ ਨੂੰ ਦੇਖਦੇ ਹਾਂ, ਅਸੀਂ ਬਹੁਤ ਵਾਰੀ ਤਾਂ ਚੀਜ਼ਾਂ ਰਸਮੀ ਹੋ ਗਈਆਂ, ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਐਂ ਬੁਲਾਉਂਦੇ ਜਿਵੇਂ ਮੱਥੇ 'ਚ ਮਾਰਨੀ ਹੋਏ ਅਗਲੇ ਦੇ। ਕਈ ਤਾਂ ਸਾਡੇ ਹੋਸਟ ਵੀ, ਮੈਨੂੰ ਦੁੱਖ ਹੁੰਦਾ ਹੈ ਵੀ ਅਸੀਂ ਬੜੇ ਮਾਣ ਨਾਲ ਉਹਨਾਂ ਨੂੰ ਇੰਟਰੋਡਿਊਸ ਕਰਵਾ ਰਹੇ ਹੁੰਦੇ ਟੀਵੀ 84 ਨਿਊਜ਼ ਦੇ, ਵਾਹਿਗੁਰੂ ਜੀ ਕੀ ਫਤਿਹ ਜੀ, ਉਹ ਖਾਲਸਾ ਵੀ ਕਹਿਣਾ ਉਹਨਾਂ ਨੂੰ ਪਤਾ ਨਹੀਂ ਭਾਰਾ ਲੱਗਦਾ ਵੀ ਚੁੱਕਿਆ ਨਹੀਂ ਜਾਂਦਾ ਉਹਨਾਂ ਤੋਂ। ਹੁਣ ਜਦੋਂ ਅਸੀਂ ਆਪਣੀ ਗ੍ਰੀਟਿੰਗ ਵੀ ਦੇਖਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਵੀ ਰਿਮਾਈਂਡਰ ਹੈ ਕਿ ਵੀ ਖਾਲਸਾ ਸਤਿਗੁਰੂ ਦੀ, ਅਕਾਲ ਪੁਰਖ ਦੀ ਕ੍ਰੀਏਸ਼ਨ ਹੈ, ਔਰ ਫਤਿਹ ਜਿਹੜੀ ਹੈ ਉਹ ਅਕਾਲ ਪੁਰਖ ਨੇ ਦੇਣੀ, ਔਰ ਇਹ ਫਤਿਹ ਹਮੇਸ਼ਾ ਰਹਿਣੀ ਕਿ ਵਿਕਟਰੀ। ਔਰ ਮੈਂ ਇੱਕ ਪੁਰਾਣੀ ਕਿਸੇ ਲਿਖਤ ਦੇ ਆਧਾਰ ਤੇ ਕਿਸੇ ਨੇ ਨਜ਼ਮ ਲਿਖੀ ਸੀ ਕਿ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸਿੰਘ ਨੂੰ ਫਤਿਹ ਬੁਲਾ ਕੇ ਪਹਿਲ ਫਤਿਹ ਦੀ ਕਰਦਾ, ਉਹਦੀ ਹਰ ਥਾਂ ਫਤਿਹ ਹੋਣ ਦੀ ਉਹ ਸਿੱਖ ਸਤਿਗੁਰ ਦਾ। ਹੁਣ ਗੱਲ ਕੱਲੀ ਫਤਿਹ ਦੀ ਨਹੀਂ ਸੀ, ਫਤਿਹ ਵੀ ਹੈ ਵੀ ਪਹਿਲਾਂ ਕਿਹੜਾ ਬੁਲਾਏ। ਸੋ ਇਹ ਸੀ ਫਤਿਹ ਦਾ ਮਤਲਬ ਹੀ ਵਿਕਟਰੀ। ਔਰ ਇਸੇ ਤਰ੍ਹਾਂ ਜੇ ਤੁਸੀਂ ਅਜੇ ਵੀ ਪੁਰਾਤਨ ਜਿਹੜੀ, ਔਰ ਖਾਸ ਤੌਰ ਤੇ ਜਿਹੜੇ ਕੁਛ ਅਜੇ ਵੀ ਨਿਹੰਗ ਜਥਿਆਂ 'ਚ ਜਦੋਂ ਤੁਸੀਂ ਲੰਗਰ ਛਕ ਰਹੇ ਹੋ, ਪ੍ਰਸ਼ਾਦਾ ਛਕ ਰਹੇ ਹੋ, ਔਰ ਤੁਸੀਂ ਬਸ ਕਰਨਾ ਹੈ, ਤੁਸੀਂ ਕਹਿੰਦੇ ਜੀ ਫਤਿਹ ਜੀ, ਮਤਲਬ ਬਸ। ਹੁਣ ਉਹ ਵੀ ਵਿਕਟਰੀ ਹੈ। ਸਾਨੂੰ ਕਈ ਵਾਰੀ ਉਹਨਾਂ ਸ਼ਬਦਾਂ ਦਾ, ਔਰ ਜੇ ਵਰਤਾਰਾ ਜਿਹੜਾ ਉਹ ਥੋੜਾ ਜਿਹਾ
ਤੁਹਾਨੂੰ ਹੋਰ ਖਵਾਉਣਾ ਚਾਹੁੰਦਾ, ਉਹ ਕਹਿੰਦੇ ਫਤਿਹ ਦਾ ਪ੍ਰਸ਼ਾਦਾ, ਮਤਲਬ ਹੈ ਵੀ ਇੱਕ ਹੋਰ ਲੋ ਹੈ ਫਤਿਹ, ਵਿਕਟਰੀ। ਸੋ ਇਹ ਸਾਈਕੀ ਹੈ, ਸਾਈਕੋਲੋਜੀ ਹੈ। ਹੁਣ ਕਈ ਵਾਰੀ ਕੁਝ ਥਾਵਾਂ ਤੇ, ਹੁਣ ਇਹਨਾਂ ਦੀ ਵੀਰ ਗੁਰਦੀਪ ਸਿੰਘ ਹੋਰਾਂ ਦੀ ਮੈਂ ਡਿਬੇਟ ਵਾਲਾ ਆਵਾਂ, ਉਹਨਾਂ ਨੇ ਇਹਨਾਂ ਦਾ ਗੁਰਦੀਪ ਸਿੰਘ, ਕਈ ਥਾਂ ਤੇ ਹੋਏਗਾ ਜੀ ਕੇਸਰੀ, ਇਹ ਭਗਵਾ, ਇਹ ਹਿੰਦੂ ਰੰਗ, ਇਹ ਫਲਾਣਾ ਰੰਗ, ਟਮਕਾ ਰੰਗ। ਔਰ ਮੈਂ ਇਹ ਸਮਝਦਾ ਹਾਂ ਵੀ ਕਈ ਚੀਜ਼ਾਂ, ਔਰ ਉਹਨਾਂ ਨੇ ਠੀਕ ਕਿਹਾ ਕਿ ਇਹ ਜਿਹੜੇ 4 ਰੰਗ, ਹਾਲਾਂਕਿ ਕੋਈ ਜਦੋਂ ਅਸੀਂ ਰੰਗਾਂ ਦੀ ਦੁਨੀਆ ਦੀ ਗੱਲ ਕਰਦੇ ਹਾਂ ਤੇ ਫਿਰ ਸਾਡੇ ਲਈ ਜਿੱਤ ਕੀ ਹੈ, ਗੁਰਬਾਣੀ ਦੇ ਤੁਕ ਜੇਤੇ ਮਨ ਭਾਵਨ, ਚਲੋ ਮੈਨੂੰ ਯਾਦ ਆ ਜਾਏਗੀ ਕਿ ਵੀ ਇਹ ਜਿਹੜੇ ਰੰਗ ਨੇ, ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ, ਕਿ ਸਾਰੇ ਨਾਰਾਇਣ ਦੇ ਰੰਗ ਨੇ। ਲੇਕਿਨ ਕਿਉਂਕਿ ਕੁਝ ਜਿਹੜੀਆਂ ਪਰੰਪਰਾਵਾਂ ਜਾਂ ਟਕਸਾਲਾਂ ਜਾਂ ਜਥਿਆਂ ਦੇ ਵਿੱਚ 4 ਰੰਗਾਂ ਦਾ ਜ਼ਿਕਰ ਹੈ ਕਿ ਜੀ ਇਹ ਜ਼ਾਹਰ ਹੈ ਕਿ ਬਹੁਤ ਸੁਰਖ ਔਰ ਬੜੇ ਭੜਕਾਊ ਰੰਗ, ਜੋ ਤੁਸੀਂ ਸੰਗਤ ਦੇ ਹਵਾਲੇ ਨਾਲ ਜਾਂਦੇ ਹੋ, ਤੁਸੀਂ ਇੱਕ ਮੋਡੈਸਟੀ ਰੱਖਦੇ ਹੋ, ਰਹਿਣ ਸਹਿਣ ਦੇ ਹਵਾਲੇ ਨਾਲ ਹੈ, ਕੁਝ ਚੀਜ਼ਾਂ, ਕਾਲਾ ਰੰਗ ਸੋਗ ਦੇ ਨਾਲ ਵੀ ਜੁੜਿਆ ਹੋਇਆ। ਪਰ ਸਾਡੇ ਲਈ ਇਹ ਪੋਲੀਟੀਕਲ ਸਟੇਟਮੈਂਟ ਕਾਲੇ ਦੀ ਜ਼ਿਆਦਾ ਸੀ ਕਿ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ, ਸਾਰੇ ਪੰਥ ਨੇ ਜਿਹੜੀਆਂ ਨੇ ਕਾਲੀਆਂ ਦਸਤਾਰਾਂ ਜਾਂ ਕਾਲੀਆਂ ਚੁੰਨੀਆਂ ਲੈ ਲਈਆਂ, ਔਰ ਨਤੀਜਾ ਇਹ ਸੀ ਕਿ ਕਾਲਾ ਰੰਗ ਜਿਹੜਾ ਉਹ ਹਿੱਸਾ ਬਣ ਗਿਆ, ਪ੍ਰੋਟੈਸਟ ਦਾ ਰੰਗ ਹੈ। ਇੱਥੇ ਵੀ ਸੋਗ ਦੇ ਮਾਮਲੇ 'ਚ ਇਹਨਾਂ ਦੀਆਂ ਟ੍ਰੈਡੀਸ਼ਨਸ ਵੀ ਕਾਲਾ ਰੰਗ ਹੁੰਦਾ। ਪਰ ਇਹ ਜਿਹੜਾ ਕੇਸਰੀ ਰੰਗ ਹੈ, ਔਰ ਇਹ ਸਵਾਲ ਉਹਨਾਂ ਦਾ ਇਹ ਹੈ ਵੀ ਮੈਂ ਕਿਉਂ ਨਹੀਂ ਇਸ ਨੂੰ ਬਦਲਦਾ। ਸ਼ਾਇਦ ਇਹ ਯੰਗ ਹੋਣਗੇ ਗੁਰਦੀਪ ਸਿੰਘ ਢਿੱਲੋਂ, 84 ਤੋਂ ਬਾਅਦ ਕੇਸਰੀ ਰੰਗ ਦੇ ਉੱਤੇ ਐਲਾਨੀਆਂ ਪਾਬੰਦੀ ਸੀ, ਕੇਸਰੀ ਵਾਲਿਆਂ ਨੂੰ ਫੜਿਆ ਜਾਂਦਾ ਸੀ, ਔਰ ਇਹਦਾ ਮਤਲਬ ਸੀ ਰਿਬੈਲੀਅਨ, ਕਿ ਇਹ ਖਾਲਿਸਤਾਨ ਦੇ ਉਹਨਾਂ ਨੇ ਉਦੋਂ ਜਿਹੜੇ ਤੁਰੇ ਕੇਸਰੀ ਬਣ ਕੇ, ਉਹਨਾਂ ਨੇ ਇਹ ਨਹੀਂ ਦੇਖਿਆ ਕਿ ਜੀ ਇਹ, ਔਰ ਇਸ ਦੇ ਲਈ ਇਹ ਸ਼ਹੀਦੀ ਦਾ ਰੰਗ ਵੀ ਹੈ। ਔਰ ਮੈਨੂੰ ਯਾਦ ਹੈ ਕਿਉਂਕਿ ਮੈਂ ਜਿਹੜੀ ਗੱਲ ਤੁਸੀਂ ਡਾਇਰੈਕਟ ਐਵੀਡੈਂਸ ਹੋ 20 ਸਤੰਬਰ ਨੂੰ 1981 ਨੂੰ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ 2 ਲੱਖ ਦੇ ਇਕੱਠ ਦੇ ਵਿੱਚ, ਤੇ ਉਹਨਾਂ ਨੇ ਇਕੱਠ ਨੂੰ ਸੰਬੋਧਨ ਕਰਦੇ ਆ, ਹੁਣ ਟਕਸਾਲ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਟਕਸਾਲ ਮੁਖੀ ਦਾ ਪਹਿਰਾਵਾ ਹੈ, ਦਸਤਾਰ ਨੀਲੀ ਹੁੰਦੀ ਹੈ, ਕਿਉਂਕਿ 10ਵੇਂ ਪਾਤਸ਼ਾਹ ਦਾ ਪਹਿਰਾਵਾ ਅਸੀਂ ਨੀਲੇ 'ਚ ਦੇਖਦੇ ਹਾਂ, ਪ੍ਰਗਟ ਕੀਨੋ ਖਾਲਸਾ ਨਿਲੰਬਰ ਧਾਰਾ, ਜਿਹਦੇ ਨੀਲੇ ਅੰਬਰ ਨੇ, ਨੀਲੇ ਕੱਪੜੇ ਨੇ। ਔਰ ਉਸ 'ਚ ਸੰਤ ਪਿੰਡਾਂ ਵਾਲਿਆਂ ਨੇ ਉਸ ਦਿਨ ਕੇਸਰੀ ਦਸਤਾਰ ਸਜਾਈ ਹੋਈ ਸੀ, ਔਰ ਕੇਸਰੀ ਨੂੰ ਰੰਗ ਨੂੰ ਖੱਟਾ ਰੰਗ ਵੀ ਕਿਹਾ ਜਾਂਦਾ। ਔਰ ਉਹਨਾਂ ਦਾ ਅੰਦਾਜ਼ ਬੜਾ ਉਸ ਓਰੀਜਨਲ ਉਸ ਲੈਂਗੁਏਜ ਦਾ ਸੀ। ਤਾਂ ਉਹਨਾਂ ਕਿਹਾ ਕਿ ਜੀ ਅੱਜ ਸਿੰਘਾਂ ਨੇ ਪੁੱਛਿਆ ਕਿ ਸੰਤ ਜੀ ਤੁਸੀਂ ਨੀਲਾ ਦਸਤਾਰਾ ਸਜਾਉਂਦੇ ਹੋ, ਅੱਜ ਖੱਟੀ ਬੰਨ ਲਈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਅੱਜ ਇਹ ਲਾੜੇ ਦਾ ਰੰਗ ਹੈ, ਮੌਤ ਲਾੜੀ ਨੂੰ ਵਰਨ ਚੱਲਿਆ, ਔਰ ਮੈਂ ਅੱਜ ਦੁੱਲੇ। ਤੋ ਕਹਿੰਦੇ ਜੀ ਸਾਂ ਜੀ ਤੁਹਾਡਾ ਵਿਆਹ ਤਾਂ ਹੋਇਆ ਨਹੀਂ, ਕਹਿੰਦਾ ਮੈਂ ਮੌਤ ਲਾੜੀ ਨੂੰ ਵਰਨ ਚੱਲਿਆ। ਸੋ ਮਤਲਬ ਇਹ ਹੈ ਕਿ ਇਹ ਪਾਰਟ ਇਹਦੇ ਨਾਲ ਜੁੜਿਆ ਜਿਹੜਾ ਕਿ ਰਿਬੈਲੀਅਨ ਦਾ ਸੀ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ ਜਦੋਂ ਅਸੀਂ ਜ਼ਿਕਰ ਪੜ੍ਹਦੇ ਹਾਂ 30 ਸਿੰਘਾਂ ਦੇ ਨਾਲ ਸ਼ਹਾਦਤ ਦਾ, ਤੇ ਉਹਦੇ 'ਚ ਇਹ ਹੈ ਵੀ ਉਹਨਾਂ ਨੇ ਕੇਸਰੀ ਬਾਨਾ, ਕੇਸਰ ਤੋਂ ਆਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਪਾਰਟ ਇੱਕ ਸਿੰਬੋਲਿਜ਼ਮ ਹੈ, ਕਿਉਂਕਿ ਜਦੋਂ ਹਾਲਾਂਕਿ ਉਸ ਤੋਂ ਪਹਿਲਾਂ 84 ਤੋਂ ਬਾਅਦ ਮੈਂ ਈਵਨ ਆਫੀਸ਼ੀਅਲ ਆਈਡੀ ਕਾਰਡ ਤੇ ਵੀ ਮੈਂ ਕੇਸਰੀ ਦੇ ਨਾਲ ਹੀ ਫੋਟੋ ਲਵਾਈ ਸੀ, ਲੇਕਿਨ ਇਹ ਨਹੀਂ ਹੈ ਵੀ ਮੈਂ ਹੋਰ ਰੰਗ ਬੰਨਦਾ ਨਹੀਂ ਸੀ। ਪਰ ਮੈਨੂੰ ਇਹ ਸੀ ਕਿ ਅਸੀਂ ਇਸ ਰਸਤੇ ਨੂੰ ਚੁਣਿਆ। ਪਰ ਨਵੰਬਰ 91 ਤੋਂ ਬਾਅਦ ਜਦੋਂ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਮੈਂ ਸੇਵਾ ਲਈ, ਔਰ ਮੈਂ ਇਹ ਮਨ 'ਚ ਫੈਸਲਾ ਕੀਤਾ ਕਿ ਹੁਣ ਟੋਟਲ ਡੈਡੀਕੇਸ਼ਨ ਹੈ, ਹੁਣ ਕੋਈ ਐਕੈਡੈਮਿਕ ਪ੍ਰੋਫੈਸ਼ਨਲ ਕੋਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਔਰ ਇਹੀ ਰਸਤਾ ਹੈ। ਔਰ ਮੈਂ ਇਹਨੂੰ ਕਨਕਲੂਡ ਕਰਾਂ, ਸਮਾਂ ਸੀਮਾ ਨੂੰ ਦੇਖਦੇ ਹਾਂ। ਮੈਨੂੰ ਯਾਦ ਹੈ ਕਿ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਅਮਰੀਕਾ 'ਚ ਆਏ, ਅਸੀਂ 2 ਹਫ਼ਤੇ ਉਹਨਾਂ ਦੇ ਨਾਲ ਟਰੈਵਲ ਅਰਾਊਂਡ ਕੀਤਾ, ਔਰ ਫਿਰ ਅਸੀਂ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ, ਨੈਸ਼ਨਲ ਪ੍ਰੈਸ ਕਲੱਬ ਹੈ ਸਾਡਾ, ਆਫਿਸ ਵੀ ਖਾਲਿਸਤਾਨ ਅਫੇਅਰਸ ਸੈਂਟਰ ਹੈ, ਉੱਥੇ ਅਸੀਂ ਪ੍ਰੈਸ ਕਾਨਫਰੰਸ ਰੱਖੀ। ਬੜੀ ਮੀਡੀਆ ਪਾਕਿਸਤਾਨੀ ਵੀ ਸ਼ੋਅ ਹੋਇਆ, ਦੂਜਾ ਵੀ, ਔਰ ਖਾਲਿਦ ਹਸਨ ਇੱਕ ਬੜੇ ਸੀਜ਼ਨਡ ਜਰਨਲਿਸਟ ਸੀ ਪਾਕਿਸਤਾਨ ਦੇ, ਉਹ ਵੀ ਉਹਦੇ 'ਚ ਸੀ। ਹੁਣ ਮਾਨ ਸਾਹਿਬ ਨੀਲੀ ਦਸਤਾਰ ਸਜਾਉਂਦੇ ਨੇ, ਜ਼ਿਆਦਾ ਉਹਨਾਂ ਦੇ ਨੀਲੀ ਸੀ ਔਰ ਮੇਰੇ ਕੇਸਰੀ ਸੀ। ਤੇ ਉਹਨੇ ਇੱਕ ਸਵਾਲ ਪੁੱਛ ਲਿਆ ਕਿ ਬਈ ਅਸੀਂ ਦੋਵੇਂ ਹੀ ਐਡਰੈਸ ਕਰ ਰਹੇ ਸੀ। ਉਹਨਾਂ ਨੇ ਕਿਹਾ ਜੀ ਉਹਨਾਂ ਦੀ ਨੀਲੀ ਹੈ, ਇਹ ਕੇਸਰੀ ਹੈ, ਇਹ ਰੰਗਾਂ ਦਾ ਕੀ ਸਿਗਨੀਫੀਕੈਂਸ ਹੈ। ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਰਿਸਪੌਂਡ ਕਰਦਾ, ਮਾਨ ਸਾਹਿਬ ਨੇ ਮਾਈਕ੍ਰੋਫੋਨ ਫੜ ਲਿਆ ਤੇ ਉਹਨਾਂ ਨੇ ਕਿਹਾ ਕਿ ਇੱਕ ਚੀਨੀ ਕਹਾਵਤ ਹੈ, ਉਹਨਾਂ ਨੇ ਅੰਗਰੇਜ਼ੀ 'ਚ ਕਿਹਾ, ਪ੍ਰੈਸ ਕਾਨਫਰੰਸ ਅੰਗਰੇਜ਼ੀ 'ਚ ਚੱਲ ਰਹੀ ਸੀ। ਉਹਨਾਂ ਨੇ ਕਿਹਾ ਕਿ ਇਟ ਡਜ਼ਨਟ ਮੈਟਰ of which color is the cat should know how to catch the mice। ਵੀ ਬਿੱਲੀ ਦਾ ਰੰਗ ਕੀ ਹੈ, ਕਾਲਾ ਚਿੱਟਾ ਪੀਲਾ, ਉਹਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ। ਸੋ ਵੀਰ ਗੁਰਦੀਪ ਸਿੰਘ ਢਿੱਲੋਂ ਜੀ, ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਸੀਂ ਸਾਨੂੰ
जरा डिफरेंट रंगां च ਜਿਹੜਾ ਉਹ ਸ਼ਿੰਗਾਰਨਾ ਚਾਹੁੰਦੇ ਹੋ, ਪਰ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਹ ਇੱਕ ਸਿੰਬੋਲਿਜ਼ਮ ਦੇ ਤੌਰ ਤੇ ਇੱਕ ਵਾਟ ਹੈ। ਇਹ ਰੰਗ ਨੁਮਾਇੰਦਗੀ ਕਰਦਾ ਹੈ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੀ ਜਿਹੜੇ ਖਲੋਤੇ ਨੇ। ਔਰ ਇਹ ਸਾਡਾ ਇੱਕ ਮੈਸੇਜ ਵੀ ਹੈ ਕਿ ਅਲਟੀਮੇਟ ਸਾਡੀ ਡੈਸਟੀਨੀ, ਸਾਡੀ ਕੌਮੀ ਆਜ਼ਾਦੀ, ਕੌਮੀ ਘਰ ਖਾਲਿਸਤਾਨ ਨਾਲ ਜੁੜੀ ਹੋਈ ਹੈ। ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਬਾਰੇ ਜਿਹੜਾ, ਪਰ ਤੁਹਾਡੇ ਸੂਟਾਂ ਦੀ ਤਾਰੀਫ ਹੋ ਗਈ, ਹੁਣ ਇਹ ਦੇਖ ਲਓ। ਥੈਂਕ ਯੂ ਫॉर दैट ਡਾਕਟਰ ਸਾਹਿਬ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਹਾਲਾਂਕਿ ਮੈਂ ਸ਼ਲੋਕ ਸੰਸਕ੍ਰਿਤ ਚੁਣਿਆ ਸੀ, ਪਰ ਬੈਠਿਆਂ ਹੀ ਮੈਨੂੰ ਖਿਆਲ ਆਇਆ, ਮੈਂ ਕਿਹਾ ਕਿ ਅੱਜ ਜਦੋਂ ਅਸੀਂ ਮਨੁੱਖੀ ਹੱਕਾਂ ਦੇ ਦਿਨ ਦੀ ਗੱਲ ਕਰਦੇ ਤੇ ਗੁਰੂ ਅਰਜਨ ਸਾਹਿਬ ਦੇ 2 ਸ਼ਲੋਕ ਜਿਹੜੇ ਕਿ ਸ਼ਲੋਕ ਮਹੱਲਾ ਨਾਵਾਂ ਥੱਲੇ ਅਸੀਂ ਪੜ੍ਹਦੇ ਹਾਂ, ਭੋਗ ਦੇ ਸ਼ਲੋਕ ਵੀ ਕਿਹਾ ਜਾਂਦਾ ਹੈ, ਇੱਕ ਸਵਾਲ ਹੈ, ਇੱਕ ਜਵਾਬ ਹੈ। ਔਰ ਸ਼ਾਇਦ ਇਹੀ ਮਨੁੱਖੀ ਹੱਕ ਲੈਣ ਦੇ ਕਨਸੈਪਟ ਨੂੰ ਵੀ ਐਕਸਪਲੇਨ ਕਰਦੇ। ਔਰ ਇਹ ਸ਼ਲੋਕ ਨੇ, ਬਲ ਛੁਟਕਿਓ ਬੰਧਨ ਪਰੈ ਕਛੂ ਨ ਹੋਤ ਉਪਾਏ, ਕਹੁ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਬਲ ਹੁਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ, ਨਾਨਕ सब कुछ तुमरे हाथ में तुम ही होत सहाय। कि ताकत नहीं है, बंधन है, वो बॉन्डेज है, बेबस लगदे। और गज दी कहानी है मिथिहास दी कि भाई रब ने आके फिर बॉडी कीती सी जदों गज ने जिहड़ा रब नूं याद कीता। ते गुरु साहब फिर दूसरे श्लोक च इसका जवाब भी दिंदे ने, बल होआ बंधन छुटै सब किछ होत उपाय। जिस ही की सरकार है तिस ही का सब कोई। ये बाणी च असीं पढ़दे कि अल्टीमेटली जदों बल आंदा है, और अखीरला यही है नानक सब कुछ हुंदा है, देश काल अकाल पुरख दी जुरिस्डिक्शन है, ਉਹੀ ਸਿਰਜਣਹਾਰ है। पर जिदन तुहाडे कोल ताकत हुंदी है, बल हुआ बंधन छुटै सब किछ होत उपाय। फिर सारे ही प्रबंध हुंदे ने। फिर तुहाडी जवानी दा कांड नहीं हुंदा, फिर तुहाडीਆਂ कंजकां नूं कोया नहीं जांदा, फिर तुहाडीਆਂ ਬੱਚੀਆਂ बेपत नहीं हुंदियां, फिर तुहाडे अकाल तखत तुहाडे गुरुद्वारे नहीं ढाए जांदे, फिर गलियां चौराहिਆਂ बाजारां दे विच सिखां दा शिकार नहीं कीता जांदा। ਇਹ उदों ही ये सब कुछ रुकेगा जदों बल हुआ बंधन छुटे। और ये बल जिहड़ा पोलिटिकल पावर, इस बल दा ही नाम है जिस नूं 10वें पातशाह ने याद करवाया फिर कि भाई इन द एंड ऑफ द डे कि जे तुहाडे कोल राज शक्ति है ते फिर ही तुसी सरबत दा भला भी कर सकदे हो। जे तुहाडे कोल राज शक्ति नहीं है, राज दे नाल राज बिना नह धर्म चले हैं, धर्म बिना सब दले मले हैं। जे तुहाडे कोल पोलिटिकल पावर नहीं है तो फिर तुहाडीਆਂ राइटियसनेस ਦੀਆਂ वैल्यूज़, इंसाफ ਦੀਆਂ वैल्यूज़, धर्म ਦੀਆਂ वैल्यूज़ कायम नहीं रहणगीਆਂ। तो जे राइटियसनेस और धर्म ਦੀਆਂ वैल्यूज़ कायम नहीं रहणगीਆਂ, फिर एनार्की होएगी, केओस होएगा, गुंडागर्दी होएगी, बादलगर्दी होएगी, पुलिसगर्दी होएगी। फिर यही है कि भाई ये नहीं है, धर्म बिना सब दले मले हैं। फिर सारे जिहड़े ने क्रश होणगे, दलना मलना, ऑपरेशन रिप्रैशन, कि भाई रिप्रैस हो जाओगे तुसी। जी डॉक्टर साहब। सो अगेन अज दा ये दिन जिहड़ा असीं मनुखी हक्कां दे राखिਆਂ ਨੂੰ, मनुखी हक्कां ਲਈ ਜੂਝਣ ਵਾਲਿਆਂ ਨੂੰ, ਉਹਨਾਂ ਲਈ ਸ਼ਹੀਦ ਹੋਣ ਵਾਲਿਆਂ ਨੂੰ ਸਮਰਪਿਤ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਾਰਸ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ